दर्शकों ब्रेकफास्ट ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਜਿਸ ਤਰ੍ਹਾਂ ਕਿ ਅਸਾਂ ਪਹਿਲੇ ਸੈਗਮੈਂਟ ਵਿੱਚ ਸ਼ਹੀਦ ਭਾਈ ਗੁਰਬਖਸ਼ ਸਿੰਘ ਜੀ ਦੀ ਜੋ ਸ਼ਹੀਦੀ ਉਸ ਬਾਰੇ ਤੁਹਾਡੇ ਵਿਚਾਰ ਸੁਣੇ। ਹੁਣ ਆਪਾਂ ਗੱਲਬਾਤ ਕਰਾਂਗੇ ਚਿੱਟੀ ਸਿੰਘਪੁਰਾ ਵਿੱਚ ਜੋ 35 ਸਿੱਖਾਂ ਦੀ ਨਸਲਕੁਸ਼ੀ ਹੋਈ ਉਸ ਬਾਰੇ ਤੁਹਾਡੇ ਵਿਚਾਰ ਲਵਾਂਗੇ ਜੀ ਡਾਕਟਰ ਸਾਹਿਬ। ਦੇਖੋ ਜਿਵੇਂ ਅਸੀਂ ਪਹਿਲੇ ਸੈਗਮੈਂਟ 'ਚ ਵੀ ਇਹ ਕਿਹਾ ਔਰ ਜ਼ਾਹਰ ਹੈ ਜਦੋਂ ਤੁਸੀਂ ਜਿਸ ਗੱਲ ਨੂੰ ਵੀ ਕਰਦੇ ਹੋ ਉਸ ਦੇ ਲੈਫਟ ਰਾਈਟ ਸੈਂਟਰ ਅਪ ਡਾਊਨ ਕਿਸੇ ਡਾਇਰੈਕਸ਼ਨ 'ਚੋਂ ਵੀ ਜਾ ਕੇ ਦੇਖੋ ਜੀ ਤੇ ਫਿਰ ਉਹੀ ਗੱਲ ਬਾਰ-ਬਾਰ ਦਿਮਾਗ ਦੇ ਵਿੱਚ ਆਉਂਦੀ ਹੈ। ਬਾਬਾ ਫਰੀਦ ਜੀ ਦਾ ਇਹ ਸ਼ਲੋਕ ਫਰੀਦਾ ਬਾਰ ਪਰਾਇਆ ਬੈਸਣਾ ਸਾਈਂ ਮੁਝੇ ਨਾ ਦੇ ਜੇ ਤੂੰ ਇਵੇਂ ਰਖਸੀ ਜਿਉ ਸਰੀਰੋਂ ਲੈ। ਇਹ ਜਿਹੜਾ ਬਾਰ ਪਰਾਏ ਬੈਸਣਾ ਹੁੰਦਾ ਗੁਲਾਮੀ ਜੀ ਗੁਲਾਮਾਂ ਦੀ ਆਪਣੀ ਕੋਈ ਜ਼ਿੰਦਗੀ ਨਹੀਂ ਹੁੰਦੀ। ਉਹਨਾਂ ਦੀ ਜ਼ਿੰਦਗੀ ਦਾ ਫੈਸਲਾ ਮਾਲਕ ਕਰਦੇ ਨੇ ਜਿਨ੍ਹਾਂ ਦੇ ਉਹ ਗੁਲਾਮ ਹੁੰਦੇ ਨੇ ਜੀ। ਉਹਨਾਂ ਦੇ ਜੀਵਨ ਦੇ ਅੰਦਰ ਜੇ ਕੋਈ ਖੁਸ਼ੀ ਹੈ ਤੇ ਉਹ ਉਹਨਾਂ ਦੀ ਆਪਣੇ ਅੰਦਰੋਂ ਉਹ ਕਿਸੇ ਚੜ੍ਹਦੀ ਕਲਾ ਦੀ ਹਾਲਤ 'ਚ ਰਹਿਣ, ਸਟੇਟ ਆਫ ਮਾਈਂਡ ਉਹਨਾਂ ਦੀ ਉਹ ਹੋਏ ਕਿ ਗੁਲਾਮੀ ਨਾ ਕਬੂਲਣ। ਅਦਰਵਾਈਜ਼ ਬਹੁਤ ਵੱਡਾ ਹਿੱਸਾ ਸਮੇਂ ਦੇ ਨਾਲ ਇਹ ਫਰਕ ਕਰਨੋਂ ਹੀ ਭੁੱਲ ਜਾਂਦਾ ਹੈ ਕਿ ਗੁਲਾਮੀ ਤੇ ਆਜ਼ਾਦੀ 'ਚ ਫਰਕ ਕੀ ਹੈ। ਔਰ ਅਕਸਰ ਜਦੋਂ ਮੈਂ ਮਿਲਾਨ ਕੁੰਦਰਾ ਜਿਹੜੇ ਫ੍ਰੀਲੈਂਸ ਰਾਈਟਰ ਉਹਨਾਂ ਦੀ ਇਹ ਗੱਲ ਦੁਹਰਾਉਂਦਾ ਹੈ ਕਿ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਕਿਵੇਂ ਜਿਹੜਾ ਦਾ ਫਸਟ ਸਟੈਪ ਟੂਵਰਡਸ ਲਿਕੁਇਡੇਸ਼ਨ ਆਫ ਅ ਪੀਪਲ is to destroy its books, its culture, its history. Then have somebody to write new books, create new culture, invent new history. Before long, those people will forget what they were and what they are. And the struggle of memory against forgetting is this. ਹੁਣ ਕਿ ਜਦੋਂ ਅਸੀਂ ਦੇਖਦੇ ਹਾਂ ਕਿ ਇੱਕ ਪਾਸੇ ਉਹ ਤਾਕਤਾਂ ਜਿਹੜੇ ਹੌਲੀ ਹੌਲੀ ਤੁਹਾਡੇ ਅੰਦਰ ਇਸ ਕਦਰ ਗੁਲਾਮੀ ਜਿਹੜੀ ਹੈ ਉਹ ਰਚ ਮਚਾ ਦਿੰਦੀਆਂ ਨੇ ਕਿ ਤੁਹਾਨੂੰ ਇਹ ਫਰਕ ਹੀ ਨਹੀਂ ਪਤਾ ਲੱਗਦਾ ਵੀ ਗੁਲਾਮ ਤੇ ਆਜ਼ਾਦ 'ਚ ਫਰਕ ਕੀ ਹੈ। ਤੇ ਫਿਰ ਗੁਲਾਮ ਜਿਹੜੇ ਨੇ ਉਹ ਡੰਬ ਡਰਿਵਨ ਕੈਟਲ ਹੁੰਦੇ ਨੇ। ਜਿਵੇਂ ਜਿਹੜਾ ਡੰਗਰ ਨੇ ਉਹਨਾਂ ਨੂੰ ਜਿਹਦੇ ਕੋਲ ਸਟਿਕ ਹੈ ਉਹ ਹਿੱਕ ਕੇ ਲੈ ਜਾਂਦਾ ਹੈ ਔਰ ਉਹਦੇ ਮਗਰ ਸਾਰੇ ਤੁਰੇ ਜਾਂਦੇ ਨੇ, ਉਵੇਂ ਹੀ ਉਹ ਹਿੱਕ ਕੇ ਵਾਪਸ ਲੈ ਆਉਂਦਾ ਜੀ। ਔਰ ਮੈਂ ਸਮਝਦਾ ਕਿ ਜੋ ਕੁਛ ਅੱਜ ਤੋਂ 18 ਸਾਲ ਪਹਿਲਾਂ 20 ਮਾਰਚ 2000 ਦੀ ਉਸ ਸ਼ਾਮ ਨੂੰ ਹੋਇਆ ਔਰ ਉਸ ਕਸ਼ਮੀਰ ਦੀ ਵਾਦੀ 'ਚ ਜਿਸ ਬਾਰੇ ਅਕਸਰ ਜਿੱਥੋਂ ਦੇ ਰੁੱਖਾਂ ਦੀ ਗੱਲ ਹੁੰਦੀ ਹੈ ਤੇ ਚਿਨਾਰ ਦੇ ਦਰਖਤ ਬੜੇ ਖੂਬਸੂਰਤ ਨੇ। ਜਿਹੜੇ ਲੋਕ ਕਸ਼ਮੀਰ ਵਾਦੀ 'ਚ ਗਏ ਨੇ ਉਹੀ ਸਮਝ ਸਕਦੇ ਨੇ ਕਿ ਇੱਕ ਪਾਸੇ ਉਹ ਕਸ਼ਮੀਰ ਵਾਦੀ ਹੈ ਜਿੱਥੋਂ ਦਾ ਕੇਸਰ ਦੁਨੀਆ 'ਚ 2-3 ਥਾਵਾਂ, ਇੱਕ ਸਪੇਨ 'ਚ ਹੈ, ਇੱਕ ਦੂਜਾ ਹੁਣ ਵੀ ਉਹਨਾਂ ਦਾ ਐਕਸਪੋਰਟ ਕੁਆਲਿਟੀ ਕੇਸਰ ਹੈ। ਕੇਸਰ ਦੀ ਖੁਸ਼ਬੂ ਮੀਲਾਂ ਤੱਕ ਪਹੁੰਚਣ ਵਾਲੀ ਜਿੱਥੇ ਖੇਤ ਨੇ ਉਹਨਾਂ ਦੇ। ਤੇ ਚਿਨਾਰ ਤੇ ਉਸ ਦੇ ਉੱਤੇ ਇੱਕ ਪਾਕਿਸਤਾਨੀ ਲੇਖਕ ਦੀ ਇੱਕ ਪੁਸਤਕ ਸੀ ਚਿਨਾਰਾਂ ਦੇ ਹੰਝੂ ਕਿ ਜਿਨ੍ਹਾਂ ਨੇ ਹੁਣ ਚਿਨਾਰ ਬੜਾ ਉੱਚਾ ਲੰਬਾ ਦਰਖਤ ਹੁੰਦਾ ਕਿ ਜੋ ਕੁਝ ਵਾਪਰਦਾ ਹੈ ਵਾਪਰ ਰਿਹਾ ਹੈ ਉਹ ਚਿਨਾਰ ਜਿਹੜੇ ਖੂਬਸੂਰਤੀ ਦਾ ਪ੍ਰਤੀਕ ਨੇ ਉਹਨਾਂ ਦੇ ਵੀ ਹੰਝੂ ਕਰ ਰਹੇ ਨੇ, ਉਹਨਾਂ ਦੇ ਵੀ ਜਿਹੜੇ ਟੀਅਰਸ ਨੇ ਉਹ ਚਾਰ ਚਫੇਰੇ ਨੇ। ਔਰ ਉਸ ਚਿਨਾਰਾਂ ਦੇ ਹੰਝੂ 'ਚ ਬਹੁਤਾ ਜਿਹੜਾ ਹਿੱਸਾ ਹੈ ਉਹ ਸਿੱਖਾਂ ਦੇ ਨਾਲ ਹੋ ਰਹੇ ਜ਼ੁਲਮਾਂ ਦਾ। ਪਰ ਜਦੋਂ ਤਾਰਿਕ ਇਸਮਾਇਲ ਨੇ ਚਿਨਾਰਾਂ ਦੇ ਹੰਝੂ ਲਿਖਿਆ ਉਦੋਂ ਚਿੱਠੀ ਸਿੰਘਪੁਰਾ ਨਹੀਂ ਸੀ ਵਾਪਰਿਆ। ਉਦੋਂ 35 ਪਰਿਵਾਰਾਂ ਨੇ ਆਪਣੇ ਬ੍ਰੈਡ ਅਰਨਰ ਉਹ ਸੋਹਣੇ ਸਿੱਖ ਨਹੀਂ ਸੀ ਗਵਾਏ ਤੇ ਉਹਨਾਂ ਨੂੰ ਵੀ ਉਹਨਾਂ ਦੇ ਗੁਰੂ ਦੇ ਘਰ ਦੇ ਬਾਹਰ ਕੰਧ ਨਾਲ ਖੜਾ ਕਰਕੇ ਕਿਵੇਂ ਫੌਜ ਨੇ ਆਪਣੀ ਏਜੰਸੀਆਂ ਰਾਹੀਂ ਉਹਨਾਂ ਨੂੰ ਦਰਵਾਜ਼ੇ ਖੜਕਾ ਕੇ ਘਰਾਂ 'ਚੋਂ ਕੱਢਿਆ ਔਰ ਕਿਹਾ ਵੀ ਗੁਰਦੁਆਰੇ ਇਕੱਠੇ ਹੋਣੇ। ਔਰ ਇੱਥੇ ਇੱਕ ਗੈਂਗਸਟਰ ਐਲ ਕਪੀਨੋ ਸ਼ਿਕਾਗੋ 'ਚ ਹੁੰਦਾ ਸੀ ਕਿਉਂਕਿ ਜਦੋਂ ਖਬਰ ਅਗਲੇ ਦਿਨ ਲੱਗੀ ਸੀ ਤੇ ਬਹੁਤ ਸਾਰੇ ਬਾਹਰਲੇ ਮੀਡੀਆ ਨੇ ਕਿਹਾ ਸੀ ਐਲ ਕਪੀਨੋ ਸਟਾਈਲ ਉਹਨਾਂ ਦੀ ਸ਼ੂਟਿੰਗ, ਕਿਉਂਕਿ ਉਹਦੇ 'ਚ ਹੁੰਦਾ ਸੀ ਉਹ ਇਵੇਂ ਹੀ ਜਿਹਨਾਂ ਨੂੰ ਮਾਰਨਾ ਉਹਨੂੰ ਲਾਈਨ 'ਚ ਖੜਾ ਕਰ ਲੈਂਦਾ ਸੀ। ਹੁਣ ਇੱਕ ਪਾਸੇ ਅਮਰੀਕਾ ਦੀ ਅੱਖ, ਦੁਨੀਆ ਦੀ ਅੱਖ ਇਸ ਗੱਲ ਵੱਲ ਸੀ ਕਿ ਅਮਰੀਕਾ ਦਾ ਬਹੁਤ ਪਪੂਲਰ ਪ੍ਰਧਾਨ ਜਿਹਦੀ ਉਦੋਂ ਰੇਟਿੰਗਸ ਜਿਹੜੀਆਂ ਨੇ ਇਹਦੇ ਬਾਵਜੂਦ ਬਹੁਤ ਕੁਝ ਬਾਅਦ ਦੇ ਵਿੱਚ ਨੈਗੇਟਿਵ ਆਇਆ ਪੂਰਾ ਸੀ, ਬਿਲ ਕਲਿੰਟਨ ਉਹ ਭਾਰਤ ਦੇ ਦੌਰੇ ਦੇ ਉੱਤੇ ਸੀ ਔਰ 20 ਮਾਰਚ ਨੂੰ ਹੀ ਉਸ ਨੇ ਦਿੱਲੀ 에ਅਰਪੋਰਟ ਦੇ ਉੱਤੇ ਉਤਰਿਆ ਔਰ ਇਧਰ
ਚਿੱਠੀ ਸਿੰਘਪੁਰਾ ਦੇ ਵਿੱਚ 35 ਸਿੱਖ ਜਿਹੜੇ ਨੇ ਉਹ ਮੌਤ ਦੇ ਘਾਟ ਉਤਾਰ ਦਿੱਤੇ ਗਏ। ਔਰ ਇਹ ਗੱਲ ਜ਼ਾਹਰ ਹੈ ਕਿ ਜਿਹੜਾ ਜਿਸ ਹਕੂਮਤ ਔਰ ਉਸ ਵੇਲੇ ਬਹੁਤ ਵਾਰੀ ਜਦੋਂ ਅੱਜ ਸਾਡੇ ਕਈ ਵੀਰ ਗੱਲ ਕਰਨਗੇ ਜੀ ਕਾਂਗਰਸ ਨੇ ਇਹ ਕੀਤਾ ਜੀ, ਇੰਦਰਾ ਗਾਂਧੀ ਨੇ ਇਹ ਕੀਤਾ, ਰਾਜੀਵ ਗਾਂਧੀ ਨੇ ਇਹ ਕੀਤਾ, ਮੈਂ ਕਿਹਾ ਜੀ ਵਾਜਪਾਈ ਅਡਵਾਨੀ ਦਾ ਤੁਹਾਨੂੰ ਭੁੱਲ ਗਿਆ ਕਿ 2000 ਦੇ ਵਿੱਚ ਕਿਹਦੀ ਹਕੂਮਤ ਸੀ ਦਿੱਲੀ 'ਚ? ਵਾਜਪਾਈ ਪ੍ਰਾਈਮ ਮਿਨਿਸਟਰ, LK ਅਡਵਾਨੀ ਹੋਮ ਮਿਨਿਸਟਰ, ਬਾਦਲ ਪੰਜਾਬ 'ਚ ਚੀਫ ਮਿਨਿਸਟਰ, ਇਧਰ ਫਾਰੂਕ ਅਬਦੁੱਲਾ ਚੀਫ ਮਿਨਿਸਟਰ ਜੀ। ਔਰ ਉਹਨਾਂ ਨੇ ਔਰ ਉਦੋਂ ਕਸ਼ਮੀਰ ਦੀ ਸਟਰਗਲ ਪੂਰੀ ਉੱਪਰ ਵੱਲ ਜਾ ਰਹੀ ਸੀ, ਕਸ਼ਮੀਰੀਆਂ ਤੇ ਜ਼ੁਲਮ ਹੋ ਰਿਹਾ ਸੀ। ਔਰ ਇਹ ਗੱਲ ਸੀ ਕਿ ਜਿਹੜੇ ਇਸ਼ੂ ਪ੍ਰੈਜ਼ੀਡੈਂਟ ਕਲਿੰਟਨ ਨੇ ਵਾਜਪਾਈ ਨਾਲ ਗੱਲਬਾਤ ਉਠਾਣੇ ਨੇ ਉਹਨਾਂ ਦੇ ਵਿੱਚ, ਕਿਉਂਕਿ ਉਦੋਂ ਇੰਡੀਆ ਬੈਡ ਲਿਸਟ ਦੇ ਵਿੱਚ ਸੀ। 1998 ਚ ਨਿਊਕਲੀਅਰ ਧਮਾਕੇ ਕਰਕੇ ਹਟੇ ਸੀ, ਪ੍ਰੈਸਲਰ ਅਮੈਂਡਮੈਂਟ ਇੱਥੇ ਲੱਗੀ ਹੋਈ ਸੀ, ਉਹ ਬਿਲਕੁਲ ਉਹਨਾਂ ਦੀ ਟੈਕਨੋਲੋਜੀਕਲ ਜਾਂ ਦੂਜੇ ਪਾਰਟ ਤੋਂ ਉਹਨਾਂ ਨੂੰ ਕੁਝ ਵੀ ਦੇਣਾ ਬੰਦ ਸੀ ਔਰ ਉਤੋਂ ਕਸ਼ਮੀਰ ਦੇ ਵਿੱਚ ਜ਼ੁਲਮ ਚੱਲ ਰਹੇ ਸੀ। ਸੋ ਜ਼ਾਹਰ ਹੈ ਕਿ ਉਸ ਇਸ਼ੂ ਨੂੰ ਡਾਈਵਰਟ ਕਰਨ ਦੇ ਲਈ ਔਰ ਇਹ ਸਾਰਾ ਜਿਹੜਾ ਉਹਨਾਂ ਦੇ ਖਾਤੇ 'ਚ ਪਾਉਣ ਲਈ ਪਾਕਿਸਤਾਨ ਦੇ ਔਰ ਇਧਰ ਇਹਨਾਂ ਦੀਆਂ ਕਿਲਿੰਗਸ ਹੁੰਦੀਆਂ ਨੇ ਜੀ, ਨਾਲ ਦੀ ਨਾਲ ਇਹ ਖਬਰ ਲੱਗ ਜਾਂਦੀ ਕਿ ਲਸ਼ਕਰ ਏ ਤਾਇਬਾ ਇਹ ਪਾਕਿਸਤਾਨ ਬੇਸਡ ਟੈਰਰਿਸਟ ਆਰਗੇਨਾਈਜੇਸ਼ਨ ਉਹਨੇ ਇਹ ਸਿੱਖ ਮਾਰ ਦਿੱਤੇ ਜੀ। ਔਰ ਹਾਲਾਂਕਿ ਉਦੋਂ ਅਸੀਂ ਵਾਸ਼ਿੰਗਟਨ ਸੀ, ਜੇ TV 84 ਦੀ ਸ਼ੁਰੂਆਤ ਤਾਂ 5 ਸਾਲ ਪਹਿਲਾਂ ਹੋਈ ਹੈ, ਮੈਂ 18 ਸਾਲ ਪਹਿਲਾਂ ਦੀ ਗੱਲ ਕਰਦਾ। ਜੋ ਹੀ ਇਹ ਵਾਪਰਦਾ ਹੈ ਮੈਂ ਅਗਲੇ ਦਿਨ ਅਸੀਂ ਉਸ ਖਬਰ ਨੂੰ ਸਵੇਰੇ ਹੀ ਦੇਖਦੇ ਹਾਂ। ਜਿਹੜੇ ਕੰਸਰਨਡ ਸਿੰਘ ਸੀ ਅਸੀਂ ਉਹਨਾਂ ਨੂੰ ਕਿਹਾ ਵੀ ਇਹ ਇਹਨਾਂ ਨੇ ਬਹੁਤ ਮਾੜੀ ਕਰਤੂਤ ਕੀਤੀ ਹੈ ਜੀ ਔਰ ਇਹ ਇਹਨਾਂ ਦਾ ਕੰਮ ਹੈ ਏਜੰਸੀਆਂ ਦਾ। ਅਗਲੇ ਦਿਨ ਇੱਥੇ ਪ੍ਰੋਟੈਸਟ ਰੱਖੋ ਇੰਡੀਅਨ ਕੌਂਸੂਲੇਟ ਦੇ ਬਾਹਰ ਨਿਊਯਾਰਕ 'ਚ ਜੀ। ਔਰ ਇਸ ਤੋਂ ਕਿਉਂਕਿ ਜਦੋਂ ਤੁਸੀਂ ਇਹ ਦੇਖਦੇ ਹੋ ਕਿ ਵੀ ਜਿਹੜਾ ਚਤਰਾਈ ਕਰਨ ਵਾਲਾ ਚਤੁਰ ਹੁੰਦਾ ਹੈ, ਟੂ ਮਚ ਐਵੀਡੈਂਸ ਕ੍ਰੀਏਟ ਕਰਦਾ, ਉਧਰੋਂ ਬਿਨਾਂ ਕਿਸੇ ਸਬੂਤ ਤੇ ਲਸ਼ਕਰ ਏ ਤੋਇਬਾ ਦੇ ਖਾਤੇ 'ਚ ਤੇ ਇਧਰ RSS ਦਾ ਸੰਗਠਨ ਰਾਸ਼ਟਰੀ ਸਿੱਖ ਸੰਗਤ ਦੇ ਇੱਥੇ ਟੁਚੇ ਸਨ 2-4, ਉਹਨਾਂ ਕੋਲੋਂ ਕਸ਼ਮੀਰਾ ਸਿੰਘ ਗੜਾ ਰੋਡ ਜਲੰਧਰ ਦਾ ਇੱਕ ਹੋਰ ਫਰਾਡ ਜਿਹੜੇ RSS ਦੇ 4-5 ਸਾਧ ਸੀ ਉਹਨਾਂ ਇੱਕ ਸੀ, ਉਹਦੇ ਰਾਹੀਂ ਉਹਨਾਂ ਨੇ ਪਾਕਿਸਤਾਨ ਕੌਂਸੂਲੇਟ ਦੇ ਬਾਹਰ ਪ੍ਰੋਟੈਸਟ ਰੱਖਿਆ ਹੋਇਆ ਸੀ। ਸੋ ਜ਼ਾਹਰ ਹੈ ਕਿ ਨਾ ਸਿਰਫ ਉਹਨਾਂ ਨੇ ਉੱਥੇ ਲਸ਼ਕਰ ਏ ਤੋਇਬਾ ਦੇ ਖਾਤੇ 'ਚ ਪਾਇਆ, ਇੰਟਰਨੈਸ਼ਨਲੀ ਉਹ ਇਹ ਪ੍ਰਭਾਵ ਦੇਣਾ ਚਾਹੁੰਦੇ ਸੀ। ਇੱਕ ਤਾਂ ਉਹਨਾਂ ਨੂੰ ਇਹ ਚੁੱਭ ਰਿਹਾ ਸੀ ਵੀ 84 ਤੋਂ ਬਾਅਦ ਸਿੱਖਾਂ ਔਰ ਮੁਸਲਮਾਨਾਂ ਦੀ ਇੰਨੀ ਨੇੜਤਾ, ਸਿੱਖਾਂ ਦੀ ਪਾਕਿਸਤਾਨ ਦੇ ਨਾਲ, ਪਾਕਿਸਤਾਨ ਦਾ ਸਿੱਖਾਂ ਦੇ ਨਾਲ ਇੱਕ ਐਜ਼ ਏ ਇਕੁਅਲ ਵਰਤਾਰਾ। ਔਰ ਜਗਮੋਹਨ ਜਿਹੜਾ ਗਵਰਨਰ ਇਹਨਾਂ ਨੇ ਕਸ਼ਮੀਰ ਦਾ ਲਾਇਆ ਸੀ, ਜਿਹੜੀਆਂ ਏਜੰਸੀਆਂ ਨੇ ਡੈਲੀਬਰੇਟ ਤਰੀਕੇ ਦੇ ਨਾਲ ਕਸ਼ਮੀਰ ਵਾਦੀ ਚੋਂ ਕਸ਼ਮੀਰੀ ਪੰਡਤਾਂ ਦੀ ਹਿਜਰਤ ਕਰਵਾਈ, ਇਹ ਟਿੱਲ ਲਾ ਰਹੇ ਸੀ ਸਿੱਖਾਂ ਨੂੰ ਵੀ ਕਿ ਵੀ ਸਿੱਖਾਂ ਨੂੰ ਇੱਥੋਂ ਦੌੜਾਇਆ ਜਾਏ, ਫਿਰ ਉਹ ਰਿਫਿਊਜੀ ਕੈਂਪਾਂ 'ਚ ਸਿੱਖ ਬੈਠੇ ਹੋਣ ਤੇ ਬਾਹਰਲੇ ਸਿੱਖਾਂ ਨੂੰ ਕਹਿਣ ਆ ਲੋ ਜੀ ਤੁਸੀਂ ਬੜੀ ਹਮਦਰਦੀ ਕਰਦੇ ਹੋ, ਆ ਤੁਹਾਡਾ ਜਿਹੜਾ ਲੱਖ ਸਿੱਖ ਆ ਉਹਨਾਂ ਨੇ ਬਾਹਰ ਕੱਢ ਦਿੱਤਾ। ਹੁਣ ਉਹਨਾਂ ਸਿੱਖਾਂ ਨੇ ਰੈਜ਼ਿਸਟ ਕੀਤਾ, ਫਿਰ ਜਿਹੜੇ ਉੱਥੇ ਰਹਿਣ ਵਾਲੇ ਕਸ਼ਮੀਰੀ ਪੰਡਤ ਜਾਂ ਦੂਜੇ ਹਿੰਦੂ ਥੋੜੇ ਬਹੁਤ ਬਚ ਵੀ ਗਏ, ਬਹੁਤੇ ਤਾਂ ਆਪ ਹੀ ਕੱਢੇ ਉਹਨਾਂ ਨੇ, ਉਹ ਇੰਡੀਆ ਨੇ ਜਿਹੜੀਆਂ ਫੌਜਾਂ ਦੇ ਮੁਖਬਰ ਬਣੇ ਹੋਏ ਸੀ। ਲੇਕਿਨ ਇਹ ਗੱਲ ਸਿੱਖਾਂ ਦੇ ਕ੍ਰੈਡਿਟ 'ਚ ਜਾਂਦੀ ਹੈ। ਬੇਸ਼ੱਕ ਉਹਨਾਂ ਨੇ ਕੋਈ ਐਕਟਿਵਲੀ ਹਥਿਆਰਬੰਦ ਕਸ਼ਮੀਰੀ ਸਟਰਗਲ ਦੇ ਵਿੱਚ ਕੋਈ ਇਨਵੋਲਵਮੈਂਟ ਨਹੀਂ ਹੋਈ, ਲੇਕਿਨ ਉਹਨਾਂ ਨੇ ਆਪਣੀ ਨਿਊਟਰੈਲਿਟੀ ਕਾਇਮ ਰੱਖੀ, ਉਹ ਕੋਈ ਇੰਡੀਅਨ ਫੌਜੀ ਦਸਤਿਆਂ ਦੇ ਮੁਖਬਰ ਨਹੀਂ ਬਣੇ। ਔਰ ਇਹ ਗੱਲ ਕਸ਼ਮੀਰ ਦੇ ਉਹਨਾਂ ਨੌਜਵਾਨਾਂ ਨੂੰ ਔਰ ਜਿਹੜੇ ਕਸ਼ਮੀਰੀ ਆਜ਼ਾਦੀ ਲਈ ਜੂਝਣ ਵਾਲੇ ਸੀ ਉਹਨਾਂ ਨੂੰ ਬੜੀ ਚੰਗੀ ਤਰ੍ਹਾਂ ਪਤਾ ਸੀ ਕਿ ਭਾਈ ਇਹ ਨਹੀਂ, ਇਹ ਸਿੱਖ ਜਿਹੜੇ ਨੇ ਸਾਡੇ ਨੇ ਸਦੀਆਂ ਤੋਂ, ਔਰ ਜਿਹੜੇ ਕਸ਼ਮੀਰ ਦੇ ਸਿੱਖ ਨੇ ਉਹ ਕੋਈ ਪੰਜਾਬ 'ਚ ਜਾ ਕੇ ਵਸੇ ਹੋਏ ਨਹੀਂ ਹੈ। ਗੁਰੂ ਨਾਨਕ ਸਾਹਿਬ ਕਸ਼ਮੀਰ ਵਾਦੀ 'ਚ ਗਏ ਨੇ ਔਰ ਉਹ ਮੂਲ ਰੂਪ ਦੇ ਵਿੱਚ ਜਿਹੜੇ ਨੇ ਉਹ ਸਿੱਖੀ ਦੇ ਨਾਲ ਜੁੜੇ ਹੋਏ ਨੇ। 10 ਗੁਰੂ ਸਾਹਿਬਾਨ ਦੇ ਇਤਿਹਾਸ ਨਾਲ ਜਿਹੜਾ ਉਹ ਸੀ 6ਵੇਂ ਪਾਤਸ਼ਾਹ ਦੇ ਵੇੜੇ, ਫਿਰ ਜਿਹੜਾ 10ਵੇਂ ਪਾਤਸ਼ਾਹ ਵੱਲੋਂ ਅੰਮ੍ਰਿਤ ਛਕਾਉਣ ਤੋਂ ਬਾਅਦ 5 ਸਿੰਘ ਉਹਨਾਂ ਨੇ ਭੇਜੇ। ਸੋ ਉਹ ਜਿਹੜਾ ਸਾਰਾ ਹੀ ਔਰ ਉਹ ਬੜੇ 5 ਕਕਾਰੀ ਰੂਪ 'ਚ, ਉਹ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸਲਾਮਿਕ ਸੁਸਾਇਟੀ ਜਿੱਥੇ ਸਿੱਖ ਰਹਿੰਦੇ ਨੇ, ਉਹ ਮਲੇਸ਼ੀਆ ਹੋਏ, ਅਫਗਾਨਿਸਤਾਨ ਹੋਏ, ਉਹ ਰਹਿਤ ਬੈਚ ਪਰਪੱਕ ਪੱਕੇ ਬਾਣੀ ਨਾਲ ਜੁੜੇ ਹੋਏ 5 ਕਕਾਰਾਂ ਦੇ ਧਾਰਨੀ, ਔਰ ਉਹਨਾਂ ਨੂੰ ਮੁਸਲਮਾਨ ਵੀ ਜਿਹੜੇ ਨੇ ਉਹ ਵਿਦ ਰਿਸਪੈਕਟ ਦੇਖਦੇ ਨੇ, ਉਹ ਬਰਾਬਰ ਉਹਨਾਂ ਦੀ ਆਪਣੀ ਹੋਂਦ ਹੈ। ਔਰ ਬਹੁਤ ਪ੍ਰੋਸਪਰਸ ਕਸ਼ਮੀਰ ਵਾਦੀ ਦੇ ਵਿੱਚ ਉਹਨਾਂ ਦੇ ਆਪਣੇ ਬੜੇ ਬੜੇ ਬਗੀਚੇ, ਕੋਈ ਬਦਾਮਾਂ ਦੇ, ਕੋਈ ਦੂਜੇ ਚੀਜ਼, ਹਰ ਚੀਜ਼ ਸੇਬਾਂ ਦੇ, ਹਰ ਚੀਜ਼ ਉਹਨਾਂ ਦੀ, ਉਹ ਕੋਈ ਜਿਹੜੇ ਨੇ ਉਹ ਕੋਈ ਮਿਡਲ ਕਲਾਸ ਵੀ ਨਹੀਂ ਨੇ, ਰਿਚ ਸਿੱਖ ਜਿਹੜੇ ਨੇ। ਹੁਣ ਇਹਨਾਂ ਦਾ ਏਜੰਸੀਆਂ ਨੇ ਇਹਦੇ ਚੋਂ 2-3 ਪਰਪਸ ਹਾਸਲ ਕਰਨੇ ਚਾਹੇ। ਇੱਕ ਪਾਸੇ ਕਲਿੰਟਨ ਦਾ ਸਾਰਾ ਹੀ ਡਾਈਵਰਟ ਕਰਤਾ, ਦੂਸਰਾ
ਸਿੱਖਾਂ ਦੀ ਹਿਜਰਤ ਜੇ ਪਹਿਲਾਂ ਨਹੀਂ ਕੀਤੀ ਕਸ਼ਮੀਰੀ ਪੰਡਤਾਂ ਨਾਲ ਕਿ ਸਿੱਖ ਡਰਦੇ ਦੌੜ ਜਾਣਗੇ, ਔਰ ਤੀਸਰਾ ਇੰਟਰਨੈਸ਼ਨਲੀ ਸਿੱਖਾਂ ਔਰ ਮੁਸਲਮਾਨਾਂ ਦਾ ਟਕਰਾਅ ਕਰਾਉਣ ਦੀ ਨਹੀਂ। ਔਰ ਇਹਦੇ ਵਿੱਚ ਕਿਉਂਕਿ ਅਸੀਂ ਹਰ ਗੱਲ ਸਮਝਦੇ ਹਾਂ ਕਿ ਵੀ ਉਸ ਦਾ ਆਧਾਰ ਕੀ ਹੈ। ਹੁਣ ਪ੍ਰੈਜ਼ੀਡੈਂਟ ਕਲਿੰਟਨ ਬਾਰੇ ਮੈਂ ਗੱਲ ਕਰਨ ਤੋਂ ਪਹਿਲਾਂ ਇਹ ਦੱਸਦੇ ਹਾਂ, ਕਿਉਂਕਿ ਹੁਣ ਇਹਨਾਂ ਨੇ ਲਸ਼ਕਰੇ ਤਾਇਬਾ ਦਾ ਨਾਂ ਦੇ ਦਿੱਤਾ ਹੈ ਔਰ ਪ੍ਰੋਟੈਸਟ ਵਗੈਰਾ ਵੀ, ਪਰ ਕਿਉਂਕਿ ਇੱਥੇ ਅਸੀਂ ਕਾਊਂਟਰ ਪ੍ਰੋਟੈਸਟ ਦੇ ਵਿੱਚ 800 ਸਿੱਖ ਜਿਹੜਾ ਹੈ ਉਹ ਚਾਰ ਚੁਫੇਰਿਓਂ ਆ ਗਏ, ਵੱਡੀ ਗਿਣਤੀ ਦੇ ਵਿੱਚ ਸਿੱਖਾਂ ਦਾ ਪ੍ਰੋਟੈਸਟ। ਔਰ ਜਿਹੜੇ ਉਹਨਾਂ ਨੇ ਦੂਜੇ ਪੱਗਾਂ ਵਾਲੇ 5-7 ਲਿਆਂਦੇ ਸੀ, ਉਹ ਤੋਂ ਪਹਿਲਾਂ ਜਿਨ੍ਹਾਂ ਦੇ ਨੰਬਰ ਦਿੱਤੇ ਸੀ ਅਸੀਂ ਫੋਨ ਕਾਲਾਂ ਨਾਲ ਦੌੜਾਤੇ, ਜਿਹੜੇ ਆਏ ਵੀ ਸੀ ਉਹ ਉੱਥੋਂ ਛੱਡ ਕੇ ਦੌੜ ਗਏ। ਸੋ ਉਹ ਗੱਲ ਉਹਨਾਂ ਦੀ ਚੱਲੀ ਨਹੀਂ, ਉਹਨਾਂ ਨੂੰ ਲੱਗਾ ਵੀ ਇਹ ਐਕਸਪੋਜ਼ ਹੋ ਗਏ ਕਿ ਵੀ ਇਹ ਕੰਮ ਇਹਨਾਂ ਦਾ ਆਪਣਾ ਹੈ। ਇਹਨਾਂ ਨੇ 2 ਦਿਨ ਬਾਅਦ ਨੇੜਲੇ ਪਿੰਡਾਂ ਤੋਂ ਹੀ ਪੱਥਰੀਬਲ ਨਾਲ ਦਾ ਪਿੰਡ ਹੈ ਥੋੜੀ ਦੂਰ, ਉੱਥੋਂ ਜਿਹੜੇ ਨੌਜਵਾਨ 4-5 ਚੁੱਕੇ ਔਰ ਉਹਨਾਂ ਨੂੰ ਮਾਰ ਕੇ ਇਹ ਕਿਹਾ ਜੀ ਇਹ ਲਸ਼ਕਰੇ ਤਾਇਬਾ ਦੇ ਜਿਹੜੇ ਸਰਹੱਦੋਂ ਪਾਰ ਆਏ ਬੰਦੇ ਸੀ 5 ਉਹ ਮਾਰੇ ਗਏ ਜੀ। ਇੱਕਦਮ ਰੌਲਾ ਪੈ ਗਿਆ ਕਿਉਂਕਿ ਲੋਕਾਂ ਨੇ ਦੇਖਿਆ ਕਿ ਉਹਨਾਂ ਦੇ ਨੌਜਵਾਨ ਘਰ ਨਹੀਂ ਆਏ ਹੈ ਔਰ ਕੱਪੜੇ ਜਿਹੜੇ ਉਹਨਾਂ ਨੇ ਮੁਕਾਬਲੇ ਵਾਲੋਂ ਨੇ ਜਾ ਕੇ ਪਛਾਣ ਲਿਆ ਵੀ ਇਹ ਤਾਂ ਸਾਡੇ ਮੁੰਡੇ ਤੁਸੀਂ ਮਾਰੇ ਨੇ। ਔਰ ਇਹ ਹੋਰ ਵੀ ਵੱਡਾ ਝੂਠ ਸਾਹਮਣੇ ਆਇਆ ਔਰ ਇਹਦੇ ਤੇ ਲੋਕਾਂ ਨੇ ਜਿਹੜਾ ਉਹ ਪ੍ਰੋਟੈਸਟ ਕੀਤਾ ਅਗਲੇ ਦਿਨਾਂ 'ਚ ਵੀ ਤੁਸੀਂ ਬੇਗੁਨਾਹ ਮਾਰੇ, ਉਹਨਾਂ ਤੇ ਗੋਲੀ ਚਲਾ ਕੇ 10 ਹੋਰ ਮਾਰ ਦਿੱਤੇ। ਸੋ ਜਦੋਂ ਅਸੀਂ 20 ਮਾਰਚ ਦੀ ਗੱਲ ਕਰਦੇ ਹਾਂ, ਜਿੱਥੇ ਅਸੀਂ 35 ਸਿੱਖਾਂ ਦੀ ਗੱਲ ਕਰ ਰਹੇ ਹਾਂ, ਉੱਥੇ 15 ਉਹਨਾਂ ਬੇਗੁਨਾਹ ਮੁਸਲਮਾਨਾਂ ਨੂੰ ਵੀ ਅਸੀਂ ਯਾਦ ਕਰ ਰਹੇ ਹਾਂ ਜਿਨ੍ਹਾਂ ਨੂੰ ਇਹਨਾਂ ਏਜੰਸੀਆਂ ਨੇ ਆਪਣਾ ਝੂਠ ਕਵਰ ਕਰਨ ਦੇ ਲਈ ਜਿਹੜਾ ਉਹ ਮਾਰਿਆ। ਔਰ ਇਸ ਗੱਲ ਦੇ ਫਿਰ ਸਬੂਤ ਸਾਹਮਣੇ ਆਏ ਕਿ ਕਿਵੇਂ ਜਿਹੜਾ ਇਸ ਦੇ ਉੱਤੇ ਜਦੋਂ ਮੁਕੱਦਮਾ ਚੱਲਿਆ ਕਿ ਉਹਨਾਂ ਦੇ ਜਿਹੜੇ ਫੋਰੈਂਸਿਕ ਸੀ ਉਹਨਾਂ ਮਾਰੇ ਗਿਆਂ ਦੇ ਈਵਨ ਜਿਹੜੇ ਫਿੰਗਰਪ੍ਰਿੰਟ ਔਰ ਦੂਜੇ ਸੀ ਡੈਡ ਉਹਨਾਂ ਦੇ ਲਏ ਸਾਰੇ ਨਿਸ਼ਾਨ ਉਹਨੂੰ ਵੀ ਬਦਲ ਕੇ ਨਵੇਂ ਰੱਖਣ ਦੀ ਕੋਸ਼ਿਸ਼ ਕੀਤੀ ਗਈ। ਹੁਣ ਫਾਰੂਕ ਅਬਦੁੱਲਾ ਚੀਫ ਮਿਨਿਸਟਰ ਸੀ, CBI ਇਨਕੁਆਇਰੀ ਵੀ ਮਾਰਕ ਨਹੀਂ ਕੀਤੀ। ਇਸ ਸਭ ਦੇ ਬਾਵਜੂਦ ਇਹ ਮੰਗ ਸਿੱਖਾਂ ਵੱਲੋਂ ਰਹੀ। ਇੱਕ ਜਿਹੜਾ ਸਰਵਾਈਵਰ ਸੀ ਉਹਨੇ ਦੱਸਿਆ ਕਿਉਂਕਿ 20 ਮਾਰਚ ਨੂੰ ਹੋਲੀ ਦਾ ਦਿਨ ਸੀ ਔਰ ਉਸ ਦਿਨ ਉਹਨਾਂ ਨੇ ਜਿੱਥੇ ਸਿੱਖਾਂ ਦੇ ਖੂਨ ਨਾਲ ਹੋਲੀ ਖੇਡੀ, ਕਿਉਂਕਿ ਜਦੋਂ ਉਹਨਾਂ ਨੇ ਗੋਲੀਆਂ ਚਲਾਈਆਂ 35 ਇੱਕ ਜਿਹੜਾ ਉਹਦੇ ਥੱਲੇ ਦੱਬ ਗਿਆ ਜ਼ਖਮੀ ਹੋਇਆ, ਉਹ ਬਾਅਦ ਚ ਉਹਨੂੰ ਮੀਡੀਆ ਸਾਹਮਣੇ ਵੀ ਨਹੀਂ ਆਣ ਦਿੱਤਾ ਗਿਆ, ਪਰ ਉਹਨੇ ਆਪਣੀਆਂ ਸਟੇਟਮੈਂਟਸ ਤੇ ਵੀ ਜਿਹੜੀਆਂ ਉਹਨੇ ਪ੍ਰਾਈਵੇਟਲੀ ਦਿੱਤੀਆਂ ਉਹਨਾਂ ਨੇ ਕਿਹਾ ਜੀ ਉਹਨਾਂ ਦੇ ਮੱਥਿਆਂ ਤੇ ਮੂੰਹਾਂ ਤੇ ਹੋਲੀ ਮਲੀ ਹੋਈ ਸੀ ਔਰ ਉਹ ਜਿਹੜਾ ਉਹ ਡੋਗਰੀ ਜ਼ਬਾਨ ਦੇ ਵਿੱਚ ਗੱਲ ਕਰ ਰਹੇ ਸੀ। ਸੋ ਜ਼ਾਹਰ ਹੈ ਕਿ ਇਹ ਉਹਨਾਂ ਦੀ ਕਰਤੂਤ ਔਰ ਲੇਕਿਨ ਇਸ ਦਾ ਇੰਪੈਕਟ ਦੁਨੀਆ ਭਰ ਚ ਸਿੱਖ ਇਕੱਠੇ ਹੋਏ, ਉਸ ਉੱਥੇ ਵੀ ਵੱਡੇ ਇਕੱਠ ਹੋਏ ਔਰ ਸਿੱਖਾਂ ਨੇ ਵੀ ਕਸ਼ਮੀਰ ਵਾਦੀ ਦੇ ਸਿੱਖਾਂ ਨੇ ਫਿਰ ਵੀ ਇਹਦੇ ਬਾਵਜੂਦ ਏਜੰਸੀਆਂ ਜੋ ਚਾਹੁੰਦੀਆਂ ਸੀ ਉਹਨਾਂ ਨੇ ਆਪਣੇ ਘਰ-ਬਾਰ ਨਹੀਂ ਛੱਡੇ। ਥੋੜੇ ਬਹੁਤ ਕੋਈ ਜੰਮੂ ਆ ਗਏ ਜਾਂ ਕੋਈ ਪਰਿਵਾਰ ਦਾ ਮੈਂਬਰ ਭੇਜਿਆ, ਪਰ ਉਹ ਅੱਜ ਵੀ ਦਰਸ਼ਕ ਸਕਰੀਨ ਤੇ ਦੇਖ ਰਹੇ ਨੇ। ਤੁਸੀਂ ਜਦੋਂ ਉਹਨਾਂ ਇਨੋਸੈਂਟ ਬੱਚੇ ਜਿਹੜੇ ਨਿਹਾਇਤ ਖੂਬਸੂਰਤੀ ਦਾ ਕਸ਼ਮੀਰ ਤੇ ਆ ਕੇ ਮਰ ਮਿਟਦੀ ਹੈ ਔਰ ਕਿਵੇਂ ਉਹ ਯਤੀਮ ਹੋਏ ਬੱਚੇ ਬੱਚੀਆਂ ਉਹਨਾਂ ਦੀਆਂ ਵਿਧਵਾ ਹੋਈਆਂ ਸਿੰਘਣੀਆਂ, ਪਰ ਉਹਨਾਂ ਨੇ ਆਪਣੀ ਹਿੰਮਤ ਨਹੀਂ ਹਾਰੀ, ਉਹਨਾਂ ਨੇ ਆਪਣਾ ਘਰ-ਬਾਰ ਨਹੀਂ ਛੱਡਿਆ, ਇਲਾਕਾ ਨਹੀਂ ਛੱਡਿਆ। ਔਰ ਇਸ ਗੱਲ ਨੂੰ ਕਿ ਵੀ ਇਹ ਕਰਤੂਤ ਇਹਨਾਂ ਦੀ ਸੀ ਔਰ ਇਹ ਜਿਹੜਾ ਕੇਸ ਜਦੋਂ ਤੋਂ ਇਹ ਸਾਰਾ ਫਿਰ ਰੌਲਾ ਪਿਆ ਉਹਦੇ ਚ ਇੱਕ ਬ੍ਰਿਗੇਡੀਅਰ, ਇੱਕ ਕਰਨਲ, ਇੱਕ ਮੇਜਰ, ਸਿਵਿਲੀਅਨ ਕੋਰਟ 14 ਸਾਲ ਕੇਸ ਚੱਲਿਆ, ਆਲਮੋਸਟ ਦੋਸ਼ ਸਾਹਮਣੇ ਆਏ ਔਰ ਉਹਦੇ ਚ ਹਾਈਐਸਟ ਕੋਰਟ ਨੇ ਕਹਿ ਦਿੱਤਾ, ਸੁਪਰੀਮ ਕੋਰਟ ਨੇ, ਜੇ ਕਿਉਂਕਿ ਆਰਮੀ ਮੈਨ ਇਨਵੋਲਵਡ ਨੇ ਇਸ ਲਈ ਇਹ ਮਿਲਟਰੀ ਕੋਰਟ ਦੇ ਵਿੱਚ ਇਹ ਟ੍ਰਾਇਲ ਹੋਏਗਾ, ਇਸ ਦੇ ਲਈ ਦੂਜਿਆਂ ਨੂੰ ਨਹੀਂ ਠਹਿਰਾਇਆ ਜਾ ਸਕਦਾ ਦੋਸ਼ੀ। ਫਿਰ ਮਿਲਟਰੀ ਕੋਰਟ ਦੇ ਵਿੱਚ ਉਹਨੇ ਕਿਹਨੂੰ ਕਹਿਣਾ ਸੀ, ਹੁਣ ਉਹ ਬੱਕਰਾ ਕਸਾਈ ਤੋਂ ਮੰਗ ਸਕਦਾ ਹੈ ਕਿ ਵੀ ਮੇਰੇ ਨਾਲ ਤੂੰ ਇਨਸਾਫ ਕਰ। ਮਿਲਟਰੀ ਕੋਰਟ ਨੇ ਕਿਹਾ ਜੀ ਨਾਟ ਇਨਫ ਐਵੀਡੈਂਸ ਔਰ ਕੇਸ ਖਾਰਜ। ਸੋ ਇਵੇਂ 18 ਸਾਲ ਬੀਤਣ ਬਾਅਦ ਵੀ ਕਸ਼ਮੀਰ ਦੇ ਸਿੱਖਾਂ ਨੂੰ ਕੋਈ ਭੁਲੇਖਾ ਨਹੀਂ ਹੈ। ਉੱਥੋਂ ਦੇ ਜਿਹੜੇ ਸਾਰੇ ਹੀ ਹਾਈਐਸਟ ਲੀਡਰ ਹੁਰੀਅਤ ਕਾਨਫਰੰਸ ਦੇ ਸੈयद ਅਲੀ ਸ਼ਾਹ ਗਿਲਾਨੀ ਔਰ ਮੀਰ ਵਾਇਜ਼ ਉਮਰ ਫਾਰੂਕ ਸਾਰੇ ਅਗਲੇ ਦਿਨ ਪਹੁੰਚ ਗਏ ਔਰ ਕਸ਼ਮੀਰੀਆਂ ਨੇ ਕਿਹਾ ਵੀ ਇਹ ਇਹਨਾਂ ਦਾ ਕੰਮ ਹੈ ਔਰ ਸਿੱਖਾਂ ਨੇ ਮੰਨਿਆ, ਕਿਉਂਕਿ ਅਜੇ ਤੱਕ ਵੀ ਇਸ ਗੱਲ ਦਾ ਸਬੂਤ ਕੀ ਹੋਣਾ, ਉਹ ਤਾਂ ਉਹਨਾਂ ਦੇ ਕੋਰਟ ਨੇ ਪੱਥਰੀਵਾਲ ਵਾਲਿਆਂ ਨੂੰ ਵੀ ਬਰੀ ਕਰ ਦਿੱਤਾ ਹੈ ਕਿ ਜੀ ਇਹਨਾਂ ਦੇ ਖਿਲਾਫ ਇਨਫ ਸਬੂਤ ਨਹੀਂ ਨੇ। ਔਰ ਪ੍ਰੈਜ਼ੀਡੈਂਟ ਕਲਿੰਟਨ ਦੀ ਸੈਕਟਰੀ ਆਫ ਸਟੇਟ, ਜਿਹਨੂੰ ਇੱਥੋਂ ਦੇ ਲੈਂਗੁਏਜ ਫੋਰਨ ਮਿਨਿਸਟਰ ਅਸੀਂ ਕਹਿੰਦੇ ਹਾਂ ਸਾਊਥ ਏਸ਼ੀਅਨ, ਮੈਡਲਿਨ ਐਲਬਰਾਈਟ, ਉਹਨੇ ਰਿਟਾਇਰ ਹੋਣ ਤੋਂ ਬਾਅਦ ਜਿਹੜਾ ਉਹ ਇੱਕ ਟਰਮ ਹੀ ਰਹੀ ਹੈ, ਉਹ ਪ੍ਰੋਫੈਸਰ ਸੀ ਔਰ ਉਹਨੇ ਇੱਕ ਕਿਤਾਬ ਲਿਖੀ ਮਾਈਟੀ ਐਂਡ ਅਲਮਾਈਟੀ। ਉਸ ਦਾ ਮੁੱਖ ਬੰਦ ਜਿਹੜਾ ਪ੍ਰੈਜ਼ੀਡੈਂਟ ਕਲਿੰਟਨ ਨੇ ਲਿਖਿਆ
ਔਰ ਪ੍ਰੈਜ਼ੀਡੈਂਟ ਕਲਿੰਟਨ ਨੇ ਉਸ ਮੁੱਖ ਬੰਦ ਦੇ ਵਿੱਚ ਇਹ ਕਿਹਾ ਕਿ ਵੀ ਮੈਂ ਜਦੋਂ ਭਾਰਤ ਦੇ ਦੌਰੇ ਤੇ ਗਿਆ 35 ਬੇਗੁਨਾਹ ਸਿੱਖ ਕਸ਼ਮੀਰ ਵਾਦੀ ਦੇ ਵਿੱਚ ਹਿੰਦੂ ਦਹਿਸ਼ਤਗਰਦਾਂ ਨੇ ਮਾਰ ਦਿੱਤੇ। ਮੈਨੂੰ ਪਤਾ ਸੀ ਕਿ ਐਵੇਂ ਹੋ ਸਕਦਾ, ਮਤਲਬ ਹੈ ਵੀ ਉਹਨਾਂ ਕੋਲ ਕੋਈ ਨਾ ਕੋਈ ਇਨਫੋਰਮੇਸ਼ਨ ਸੀ, ਪਰ ਇੱਕ ਦੇਸ਼ ਦੇ ਮੁਖੀ ਹੋਣ ਦੇ ਨਾਤੇ ਮੈਂ ਉਹ ਦੌਰਾ ਕਰਨਾ ਹੀ ਸੀ। ਸੋ ਇਸ ਔਰ ਇਹਨਾਂ ਨੇ ਫਿਰ ਇੱਕ ਪੂਰੀ ਲੌਬੀ ਬਿਲਟ ਕੀਤੀ ਕਿ ਜੀ ਅਗਲੀ ਐਡੀਸ਼ਨ 'ਚ ਇਹ ਕੱਢਿਆ ਜਾਏ, ਇਹਦੇ ਚੋਂ ਹਿੰਦੂ ਮਿਲੀਟੈਂਟਸ ਕਿਹਾ ਹੈ, ਇਹ ਤਾਂ ਪਾਕਿਸਤਾਨੀਆਂ ਦਾ ਕੰਮ ਸੀ। ਹਾਲਾਂਕਿ ਦੂਸਰੀਆਂ ਰਿਪੋਰਟਾਂ ਡਿਫਰੈਂਟ ਰਹੀਆਂ, ਲੇਕਿਨ ਉਹਨਾਂ ਨੇ ਕਦੇ ਵੀ ਜਿਹੜਾ ਨਾ ਪ੍ਰੈਜ਼ੀਡੈਂਟ ਕਲਿੰਟਨ ਨੇ ਇਸ ਤੋਂ ਕੀਤਾ। ਹੁਣ ਜਦੋਂ ਪ੍ਰੈਜ਼ੀਡੈਂਟ ਕਲਿੰਟਨ ਇਹ ਮੈਂਸ਼ਨ ਕਰਦਾ ਹੈ, ਉਹਨਾਂ ਦਾ ਸਾਧਨ ਅਖਬਾਰੀ ਖਬਰਾਂ ਨਹੀਂ ਹੁੰਦੀਆਂ, ਉਹਨਾਂ ਦੇ ਆਪਣੀਆਂ ਇੰਟੈਲੀਜੈਂਸ ਏਜੰਸੀਆਂ ਦੀਆਂ ਰਿਪੋਰਟਸ, ਔਰ ਇਹ ਸਾਰਾ ਹੁੰਦਾ ਹੈ ਕਿ ਭਾਈ ਇਹ ਕੀ ਹੋਇਆ। ਸੋ ਮੈਂ ਸਮਝਦਾ ਵੀ ਅਸੀਂ ਪਹਿਲਾਂ ਤਾਂ ਉਹ ਜਿਹੜੇ ਭਰਾ ਸਾਡੇ, ਜਦੋਂ ਗੱਲ ਸਿੱਖਾਂ ਦੇ ਉੱਤੇ ਬੇਗੁਨਾਹ ਦੇ ਮਾਰੇ ਜਾਣ ਦਾ ਹੁੰਦਾ ਹੈ ਜੀ, ਕਾਂਗਰਸ ਨੇ ਜੂਨ 84 ਕੀਤਾ, ਇਹ ਨਵੰਬਰ, ਇਹ ਕਿਲਿੰਗਸ ਸਿੱਧੀਆਂ ਅਡਵਾਨੀ ਦੇ ਆਰਡਰ ਥੱਲੇ ਹੋਈਆਂ। ਬੇਸ਼ੱਕ ਫਾਰੂਕ ਅਬਦੁੱਲਾ ਚੀਫ ਮਿਨਿਸਟਰ ਸੀ, ਉਹਨੇ ਬਾਅਦ ਦੇ ਵਿੱਚ ਕਿਹਾ ਵੀ ਮੈਂ ਤਾਂ CBI ਇਨਕੁਆਇਰੀ ਮੰਗੀ, ਪਰ ਇਹਨਾਂ ਨੇ ਕਦੇ ਨਹੀਂ, ਕਿਉਂਕਿ ਇਹ ਪਲੈਨਿੰਗ ਜਦੋਂ ਇਸ ਕਿਸਮ ਦੀ ਕੀਤੀ ਜਾਂਦੀ ਹੈ ਅਪਰ ਲੈਵਲ ਤੇ ਕੀਤੀ ਜਾਂਦੀ ਹੈ। ਈਵਨ ਚੀਫ ਮਿਨਿਸਟਰ ਨੂੰ, ਔਰ ਕਸ਼ਮੀਰ ਤਾਂ ਵੈਸੇ ਹੀ ਜਿਹੜਾ ਉਹ ਸਾਰਾ ਏਰੀਆ ਹੈ 7 ਲੱਖ ਫੌਜ ਉੱਥੇ ਬਿਠਾਈ ਹੋਈ ਹੈ। ਸੋ 18 ਸਾਲ ਬੀਤਣ ਬਾਅਦ ਵੀ ਜਿੱਥੇ 35 ਸਿੱਖ 15 ਸਾਡੇ ਬੇਗੁਨਾਹ ਮੁਸਲਮਾਨ ਨੌਜਵਾਨ ਭਰਾ ਜਿਨ੍ਹਾਂ ਨੂੰ ਜਿਹੜਾ 10 ਪ੍ਰੋਟੈਸਟ ਦੇ ਕਾਰਨ ਹੀ ਜਿਹੜੇ ਨੇ ਗੋਲੀਆਂ ਦਾ ਸ਼ਿਕਾਰ ਬਣੇ। ਸੋ ਅਸੀਂ ਅੱਜ ਇੱਥੇ ਉਹਨਾਂ ਸਾਰਿਆਂ ਨੂੰ ਯਾਦ ਕਰ ਰਹੇ ਹਾਂ। ਉੱਥੇ ਅਸੀਂ ਅਗੇਨ ਜਿੱਥੋਂ ਇਹ ਗੱਲ ਸ਼ੁਰੂ ਕੀਤੀ ਸੀ ਕਿ ਜਿਹੜੀ ਅਲਟੀਮੇਟਲੀ ਸਟਰਗਲ ਹੈ ਉਹ ਮੈਮਰੀ ਅਗੇਂਸਟ ਫੋਰਗੇਟਿੰਗ, ਮਿਲਾਨ ਕੁੰਦਰਾ ਦੇ ਕਹਿਣ ਮੁਤਾਬਕ ਇਹ ਚਾਹੁੰਦੇ ਨੇ ਅਸੀਂ ਭੁੱਲ ਜਾਈਏ, ਔਰ ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਸਿਰਫ ਉਹਨਾਂ ਨੂੰ ਸਿੰਬੋਲਿਕਲੀ ਇੱਕ ਯਾਦ ਰੱਖਣ ਜਾਂ ਟ੍ਰਿਬਿਊਟ ਦੇਣ ਤੱਕ ਗੱਲ ਨਾ ਹੋਏ। ਇੱਕ ਗੱਲ ਸਾਨੂੰ ਇਹ ਪੱਕੇ ਤੌਰ ਦੇ ਉੱਤੇ, ਨਿਸ਼ਚੇਵਾਚਕ ਤੌਰ ਦੇ ਉੱਤੇ ਦ੍ਰਿੜ ਕਰ ਲੈਣੀ ਚਾਹੀਦੀ ਹੈ, ਜਿਸ ਨੂੰ ਇਹਨਾਂ ਦੇ ਹੀ ਗੋਸਵਾਮੀ ਤੁਲਸੀਦਾਸ ਨੇ ਰਾਮਚਰਿਤਮਾਨਸ ਦੇ ਵਿੱਚ ਕਿਹਾ, ਪਰਾਧੀਨ ਸੁਪਨੇ ਸੁਖ ਨਾਹੀ, ਕਿ ਜਿਹੜਾ ਪਰ ਅਧੀਨ ਹੈ, ਜਿਹਦਾ ਫੈਸਲਾ ਕਿਸਮਤ ਦਾ ਕੋਈ ਹੋਰ ਕਰਦਾ ਹੈ, ਜਿਹੜਾ ਗੁਲਾਮ ਹੈ, ਉਹਨੂੰ ਸੁਪਨੇ ਵਿੱਚ ਵੀ ਸੁੱਖ ਨਸੀਬ ਨਹੀਂ ਹੋ ਸਕਦਾ। ਔਰ ਜੋ ਅੱਜ ਸਾਡੀ ਹਾਲਤ ਹੈ, ਇਹਨਾਂ ਹੀ ਇਸ ਲਿਸਟ ਦੇ ਵਿੱਚ 18 ਸਾਲ ਬਾਅਦ ਅੱਜ ਸ਼ਹੀਦ ਭਾਈ ਗੁਰਬਖਸ਼ ਸਿੰਘ ਦਾ ਨਾਮ ਵੀ ਜੁੜ ਗਿਆ। ਜੇ ਉੱਥੇ 18 ਸਾਲ ਤੋਂ ਕਸ਼ਮੀਰੀ ਸਿੱਖ ਜਾਂ 30 ਮਿਲੀਅਨ ਸਿੱਖ ਕੌਮ ਇਨਸਾਫ ਮੰਗਦੀ ਹੈ, ਤੇ ਇੱਥੇ ਇਸ ਯੋਧੇ ਨੇ ਆਪਣਾ ਸਰੀਰ ਦਾ ਠੀਕਰਾ ਦਿੱਲੀ ਸਾਮਰਾਜ ਦੇ ਸਿਰ ਤੇ ਭੰਨੇ ਕਿ ਘੱਟੋ ਘੱਟ ਜਿਹੜੇ ਸਾਡੇ ਭਰਾ ਜੇਲ੍ਹਾਂ 'ਚ ਤੁਸੀਂ ਡੱਕੇ ਹੋਏ ਨੇ, ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਸਾਰੀਆਂ ਜਵਾਨੀਆਂ ਉਹਨਾਂ ਦੀਆਂ ਜੇਲ੍ਹਾਂ ਦੇ ਵਿੱਚ ਗਲ ਗਈਆਂ, ਘੱਟੋ ਘੱਟ ਉਹਨਾਂ ਨੂੰ ਹੀ ਛੱਡੋ। ਸੋ ਇਸ ਸਭ ਦਾ ਇਲਾਜ ਅਲਟੀਮੇਟਲੀ ਇਹੀ ਹੈ ਕਿ ਕੌਮ ਤਈਆ ਕਰੇ ਇਸ ਗੱਲ ਨੂੰ, ਜਿਹੜਾ ਉਹ ਡਿਟਰਮੀਨੇਸ਼ਨ ਦੇ ਨਾਲ, ਦ੍ਰਿੜਤਾ ਦੇ ਨਾਲ ਕਿ ਅਸੀਂ ਗੁਲਾਮੀ ਦੇ ਸੰਗਲ ਕੱਟਣੇ ਨੇ, ਔਰ ਦਰਿਆਏ ਜਮਨਾ ਤੋਂ ਵਾਘਾ ਤੱਕ ਜਿਹੜਾ ਸਾਡਾ ਕ੍ਰੇਡਲ, ਸਾਡੀ ਸੱਭਿਅਤਾ ਦਾ ਪੰਗੂੜਾ ਖਾਲਿਸਤਾਨ ਜਿਹੜਾ ਭਾਰਤੀ ਹਕੂਮਤ ਦੇ ਕਬਜ਼ੇ ਵਿੱਚ ਹੈ, ਇਸ ਨੂੰ ਅਸੀਂ ਲਿਬਰੇਟ ਕਰੋ। ਜੀ ਡਾਕਟਰ ਸਾਹਿਬ, ਬਿਲਕੁਲ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਕਰ ਦਈਏ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਮਨੁੱਖੀ ਅਧਿਕਾਰਾਂ ਦਾ ਚੈਨਲ ਹੈ। ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਤੁਸੀਂ ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਸਾਡੇ ਇਸ ਪਤੇ ਤੇ ਮੇਲ ਕਰ ਸਕਦੇ ਹੋ, 36-0137 ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਡੇ ਫੋਨ ਨੰਬਰ ਤੇ ਵੀ ਸੰਪਰਕ ਕਰ ਸਕਦੇ ਹੋ 5164060694। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।